ਅਗਲੀ ਦੀਪਕ ਜੀ ਗੱਲ ਕਰੀਏ, ਮੀਂਹ ਜਿਹੜਾ ਆ ਇਸ ਵਾਰ ਸਾਹ ਨਹੀਂ ਲੈਣ ਦੇ ਰਿਹਾ। ਮੌਸਮ ਨੇ ਕਹਿੰਦੇ ਮੀਂਹ ਨੇ ਵਾਢੀ ਵੀ ਰੋਕਤੀ ਤੇ ਮੰਡੀਆਂ 'ਚ ਖਰੀਦ ਵੀ। ਬਿਲਕੁਲ ਜੀ, ਖਾਸਾ ਅਸਰ ਪਿਆ। ਲਗਭਗ ਪੂਰੇ ਪੰਜਾਬ ਦੇ ਵਿੱਚ ਕੱਲ ਮੀਂਹ ਕਈ ਥਾਈਂ, ਜ਼ਿਆਦਾਤਰ ਥਾਵਾਂ ਤੇ ਗੜੇਮਾਰੀ ਤੱਕ, ਹਨੇਰੀ ਵਾਂਗ ਤੇਜ਼ ਤੂਫਾਨ, ਹਵਾਵਾਂ ਤੇਜ਼। ਨਤੀਜਾ ਜਿਹੜੀ ਖੇਤਾਂ 'ਚ ਜੇ ਵਾਢੀ ਨਹੀਂ ਹੋਈ ਸੀ ਕਣਕ ਦੀ, ਹੈ ਨਾ, ਉਹ ਖੇਤ ਮੁੜ ਕੇ ਗਿੱਲੇ ਹੋਣ ਕਾਰਨ ਹੁਣ ਕੰਬਾਈਨ ਨਹੀਂ ਉੱਥੇ ਚੱਲਣੀ, ਠੀਕ ਹੈ ਨਾ। ਤੇ ਜਿਹੜੀ ਕਣਕ ਵਿਛ ਗਈ ਉਹਨੂੰ ਫਿਰ ਹੱਥੀਂ ਵਾਢੀ ਕਰਨ ਦੇ ਲਈ ਫਿਰ ਕੁਝ ਦਿਨਾਂ ਦਾ ਇੰਤਜ਼ਾਰ। ਸੋ ਇੱਕ ਤਾਂ ਵਾਢੀ ਤੇ ਅਸਰ ਪੈ ਗਿਆ। ਦੂਸਰਾ, ਜਿਹੜੀ ਵੱਢ ਲਈ ਗਈ ਹੈ ਜੇ ਕਣਕ ਖੇਤਾਂ 'ਚ ਪਈ ਸੀ, ਜਿਹੜੀ ਹੱਥੀਂ ਵੱਢੀ ਹੈ, ਉਹਦਾ ਨੁਕਸਾਨ ਹੋ ਗਿਆ। ਜਿਹੜੀ ਮੰਡੀਆਂ 'ਚ ਆ ਗਈ, ਹੁਣ ਉਹ ਚਾਹੇ ਆੜਤੀਆਂ ਨੇ ਖਰੀਦ ਲਈ, ਚਾਹੇ ਉਹ ਜੇ ਕਿਸਾਨ ਦੀ ਢੇਰੀ ਆ। ਇੱਕ ਹਾਰਟ ਅਟੈਕ ਨਾਲ ਕਿਸਾਨ ਵਿਚਾਰਾ ਜਾਨ ਵੀ ਗਵਾ ਗਿਆ ਕਿ ਉਹ ਆਪਣੀ ਢੇਰੀ ਤੇ ਬੈਠਾ ਸੀ ਤੇ ਪਤਾ ਨਹੀਂ ਉਹ ਮੌਸਮ ਨੂੰ ਦੇਖ ਕੇ ਘਬਰਾ ਗਿਆ ਜਾਂ ਇੱਕ ਰੂਟੀਨ ਹੈ ਕਿ ਉਹਦੀ ਉੱਥੇ ਮੰਡੀ 'ਚ ਹੀ ਜਾਨ ਚਲੀ ਗਈ। ਸੋ ਇਸੇ ਤਰ੍ਹਾਂ ਮਤਲਬ ਕਿ ਜਿਹੜੀ ਉਹ ਖੁੱਲੇ 'ਚ ਪਈ ਆ, ਹੁਣ ਉਹ ਹੜ ਰਹੀ ਆ ਜੀ। ਉਹ ਹੜ ਕੇ ਜਿਹੜੀ ਜਾਂਦੀ ਆ ਉਹਦਾ ਕੋਈ ਉਹ ਨਹੀਂ। ਤੇ ਜਿਹੜੀ ਬਚ ਗਈ ਉਹ ਬਾਅਦ ਚੋਂ ਫਿਰ ਜੀ ਪੱਖਾ ਲਵਾਓ ਜੀ, ਇਹਨੂੰ ਸੁਕਾਓ ਜੀ, ਹੈ ਨਾ, ਇਹ ਤਾਂ ਭਰਤੀ ਹੋਊਗੀ ਜੀ, ਇਹ ਤਲਾਈ ਤਾਂ ਕਰਾਂਗੇ ਜੀ, ਇਹ 'ਚ ਨਮੀ ਵੱਧ ਆ ਗਈ ਜੀ, ਹੁਣ ਮੌਇਸਚਰ ਵੱਧ ਹੈ ਜੀ। ਸੋ ਕਿੰਨੇ ਤਰ੍ਹਾਂ ਦੇ ਮੁਸ਼ਕਲਾਂ ਚੋਂ ਲੰਘਣਾ ਪੈਣਾ। ਪਰ ਜਿਹੜੀ ਵਿਕ ਗਈ ਉਹ ਵੀ ਕਿਸੇ ਦੇ ਮੂੰਹ 'ਚ ਜਾਣੀ ਹੈ, ਕਿਸੇ ਨੇ ਖਾਣੀ ਹੈ ਨਾ, ਤੇ ਉਹ ਵੀ ਸਵਾਲ ਖੜਾ। ਇਸ ਮੌਕੇ 7 ਕਰੋੜ ਬੋਰੀਆਂ ਖੁੱਲੇ ਅਸਮਾਨ ਥੱਲੇ ਗਿੱਲੀਆਂ ਹੋਈਆਂ ਨੇ ਜੀ, 7 ਕਰੋੜ ਬੋਰੀਆਂ। ਤੇ ਜਿਹੜੀ ਬਿਨਾਂ ਵਿਕੇ ਜੇ ਢੇਰੀਆਂ 'ਚ ਪਈ ਆ, ਜਾਂ ਜਿਹੜੀ ਵਿਕ ਗਈ ਹੈ ਜੇ ਬਾਰਦਾਨੇ ਦੀ ਕਮੀ ਕਾਰਨ ਬੋਰੀਆਂ 'ਚ ਨਹੀਂ ਪਈ, ਉਹ ਵੱਖਰਾ ਸਵਾਲ ਆ। ਸੋ ਕੱਲ ਲਗਭਗ ਸਮੁੱਚੇ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਸੀਗਾ, ਚੰਡੀਗੜ੍ਹ, ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ, ਇਸ ਬੈਲਟ 'ਚ ਗੜੇਮਾਰੀ ਦੀਆਂ ਖਬਰਾਂ ਆਈਆਂ ਕਿ ਹਾਂ ਇਸ ਇਲਾਕੇ 'ਚ ਗੜੇਮਾਰੀ ਪਈ ਹੈ ਜੀ। ਉਧਰ ਜਦੋਂ ਦੇਖਿਆ ਦੂਏ ਪਾਸੇ ਕਹਿੰਦੇ ਨਹੀਂ ਜੀ ਬਾਕੀ ਥਾਵਾਂ ਤੇ ਵੀ ਹੈਗੀ ਆ। ਮੈਂ ਦੇਖ ਰਿਹਾ ਸੀਗਾ ਕਿ ਖੰਨਾ, ਬਠਿੰਡਾ, ਬੋਹਰ, ਮੁਕਤਸਰ, ਜਲੰਧਰ, ਸੰਗਰੂਰ, ਕਈ ਥਾਵਾਂ ਤੇ ਮਤਲਬ ਕਣਕ ਵਿਛ ਗਈ, ਕਈ ਥਾਵਾਂ ਤੇ ਡਿੱਗ ਗਈ। ਕਾਰਨ ਜੀ ਕਹਿੰਦੇ ਹਵਾਵਾਂ ਵੀ ਚੱਲੀਆਂ ਨੇ, ਮੀਂਹ ਵੀ ਪਿਆ ਤੇ ਕਈ ਥਾਈਂ ਗੜੇਮਾਰੀ ਵੀ ਹੋਈ ਹੈ। ਸੋ ਇਹ ਇੱਕ ਬੜਾ ਮਤਲਬ ਫਿਕਰਮੰਦੀ ਵਾਲਾ ਪਹਿਲੂ ਹੈ। ਮੈਂ ਦੇਖ ਰਿਹਾ ਸੀਗਾ ਕਿ ਸਭ ਤੋਂ ਵੱਧ ਮੀਂਹ ਲੁਧਿਆਣੇ ਦੇ ਵਿੱਚ ਤੇ ਰੋਪੜ 'ਚ ਪਿਆ ਜੀ, 16.5 ਉਹ ਤੋਂ ਜ਼ਿਆਦਾ। ਇਸੇ ਤਰ੍ਹਾਂ ਲੁਧਿਆਣਾ 'ਚ 13 ਤੋਂ ਜ਼ਿਆਦਾ, ਫਿਰ ਚੰਡੀਗੜ੍ਹ 'ਚ ਵੀ 10 ਤੋਂ ਜ਼ਿਆਦਾ, ਫਰੀਦਕੋਟ, ਜਲੰਧਰ, ਜਲੰਧਰ 'ਚ ਸਭ ਤੋਂ ਘੱਟ ਕਹਿੰਦੇ ਮੀਂਹ ਵੇਖਣ ਨੂੰ ਮਿਲਿਆ, ਜਦੋਂ ਕਿ ਨਵਾਂ ਸ਼ਹਿਰ 'ਚ ਵੀ ਖਾਸ। ਸੋ ਇਸ ਲਈ ਲਗਭਗ ਕੋਈ ਪੰਜਾਬ ਦਾ ਖੁੰਝਾ ਕੱਲ ਸੁੱਕਾ ਨਹੀਂ ਰਿਹਾ ਜਿੱਥੇ ਕਣੀਆਂ ਨਾ ਡਿੱਗੀਆਂ ਹੋਣ। ਕਈ ਵਾਰ ਤਾਂ ਹੱਲੇ ਲੈ ਲੈ ਕੇ ਆਉਂਦਾ ਸੀ ਕਿ ਜਿਵੇਂ ਮਤਲਬ ਕਿ ਇਹ ਸਾਡੀ ਹੀ ਕਿਸਾਨਾਂ ਦੀ ਪ੍ਰੀਖਿਆ ਲੈਂਦਾ ਹੋਵੇ। ਸੋ ਇਸ ਲਈ ਇਸ ਮੁਸ਼ਕਲ ਦੇ ਵਿੱਚ ਕਿਸਾਨ ਫਸਿਆ ਤੇ ਉੱਪਰ ਦੀ ਕੇਂਦਰ ਸਰਕਾਰ ਕਟੌਤੀ ਕਰਕੇ ਕਹਿੰਦੀ ਹੈ ਜੀ ਅਸੀਂ ਪੈਸੇ ਭੇਜ ਰਹੇ ਹਾਂ, ਤੇ ਸੂਬਾ ਸਰਕਾਰ ਦਾ ਜੇ ਐਲਾਨ ਹੋਇਆ ਕਿ ਅਸੀਂ ਭਰਪਾਈ ਕਰ ਦਾਂਗੇ। ਉਧਰ ਜਥੇਬੰਦੀਆਂ ਰੋਸ ਧਰਨਿਆਂ ਲਈ ਬਾਹਰ ਨਿਕਲ ਰਹੀਆਂ ਨੇ, ਕੇਂਦਰ ਖਿਲਾਫ ਵੀ ਡਟ ਰਹੀਆਂ ਨੇ, ਤੇ ਪੰਜਾਬ ਸਰਕਾਰ ਨੂੰ ਵੀ ਕਹਿ ਰਹੀ ਨੇ ਕਿ ਭਾਈ ਤੁਸੀਂ ਇਹ ਹਾਮੀ ਭਰਨ ਦੀ ਬਜਾਏ ਕਿ ਅਸੀਂ ਭਰਪਾਈ ਕਰ ਦਾਂਗੇ, ਤੁਸੀਂ ਕੇਂਦਰ ਮੂਹਰੇ ਰੋਸ ਕਿਉਂ ਨਹੀਂ ਪ੍ਰਗਟਾਉਂਦੇ? ਤੁਸੀਂ ਕੇਂਦਰ ਮੂਹਰੇ ਔਖੇ ਹੋ ਕੇ ਕਿਉਂ ਨਹੀਂ ਕਹਿੰਦੇ ਕਿ ਆਪਣਾ ਫੈਸਲਾ ਵਾਪਸ ਲਵੇ? ਜੇਕਰ ਇਹ ਨਹੀਂ ਅੜੋਗੇ ਤਾਂ ਉਹਦੇ ਲਈ ਰਾਹ ਖੁੱਲ ਗਿਆ। ਉਹ ਕੱਲ ਨੂੰ ਹਰ ਵਾਰ ਇਹੀ ਕਟੌਤੀ ਕਰੂਗਾ, ਫਿਰ ਪੰਜਾਬ ਦਾ ਖਜ਼ਾਨਾ ਤੁਹਾਨੂੰ ਖਾਲੀ ਕਰਨਾ ਪਿਆ ਕਰੂਗਾ। ਸੋ ਇਸ ਲਈ ਇਹ ਸਵਾਲ ਵੀ ਵੱਡੇ ਖੜੇ ਨੇ ਤੇ ਜਥੇਬੰਦੀਆਂ ਧਰਨੇ ਲਾ ਰਹੀਆਂ, ਪਰ ਉਹ ਇਕੱਠੀਆਂ ਨਹੀਂ ਹੈਗੀਆਂ। ਇਹਦਾ ਫਾਇਦਾ ਫਿਰ ਰਾਜਨੀਤਿਕ ਧਿਰਾਂ ਨੂੰ, ਸੱਤਾਧਾਰੀ ਧਿਰਾਂ ਨੂੰ ਹਮੇਸ਼ਾ ਹੁੰਦਾ ਹੈ। ਜੀ ਜੀ ਬਿਲਕੁਲ।